ਖੇੜੇ ਦੀ ਬਰਾਤ ਦਾ ਵਾਪਸ ਆਪਣੇ ਘਰ ਪਹੁੰਚਣਾ। ਜੰਝ ਖੇੜਿਆਂ ਦੀ ਉੱਥੋਂ ਰਵਾਂ ਹੋਈ। ਡੋਲਾ ਜਾ ਕੇ ਪਿੰਡ ਠਹਿਰਾਏ ਉਹਨੇ। ਅੱਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ ਤੁਧ ਆਂਦੜੀ ਦੇ ਮੱਲਾ ਗਾਏ ਉਹਨੇ। ਮੱਲਾ ਗਾਉਣਾ ਇਹ ਹੁੰਦਾ ਸੀ ਕਿ ਜਦੋਂ ਦੁਲਹਾ ਦੁਲਹਨ ਨੂੰ ਲੈ ਕੇ ਵਾਪਸ ਆਪਣੇ ਘਰ ਆਉਂਦਾ ਸੀ ਅਤੇ ਕੁੜੀਆਂ ਉਹਦੀ ਸ਼ਾਨ ਦੇ ਸ਼ੇਰ ਪੜ੍ਹਦੀਆਂ, ਮੱਲਾ ਗਾਉਂਦੀਆਂ। ਡੋਲਾ ਜਾ ਲੱਥਾ ਜਦੋਂ ਕੋਲ ਬੂਹੇ, ਗੋੜੇ ਰੂੰ ਦੇ ਤੁਰਤ ਅਣਵਾਏ ਉਹਨੇ। ਮੰਗੇ 5 ਪੈਸੇ ਰੋਕ ਲਾਗੀਆਂ ਨੇ, ਤਲੀ ਹੀਰ ਦੀ ਹੇਠ ਟਿਕਾਏ ਉਹਨੇ। ਇਹਨਾਂ ਸ਼ੇਰਾਂ ਵਿੱਚ ਸ਼ਗਨ ਦਾ ਜ਼ਿਕਰ ਹੈ ਕਿ ਜਿਸ ਵੇਲੇ ਡੋਲਾ ਜਾ ਕੇ ਲਾਂਦਾ ਈ ਅਤੇ ਦੁਲਹਨ ਦੇ ਪੈਰਾਂ ਥੱਲੇ 5 ਪੈਸੇ ਰੱਖਦੇ ਹਨ। ਉਸ ਤੋਂ ਬਾਅਦ 7 ਗੋੜੇ ਰੂੰ ਦੇ ਮੰਗਵਾਉਂਦੇ ਹਨ, ਜਿਹੜੇ ਇੱਕ ਇੱਕ ਕਰਕੇ ਨੈਣ ਦੁਲਹਨ ਦੇ ਸਿਰ ਤੋਂ ਵਾਰ ਕੇ ਪਰਾਂ ਸੱਟਦੀ ਹੈ ਅਤੇ ਬਰਵਾਲੀ ਉਹਨਾਂ ਨੂੰ ਚਾਹ ਲੈਂਦੀ ਹੈ। 7 ਦਫਾ ਇਹ ਰਸਮ ਕਰਨ ਤੋਂ ਬਾਅਦ ਉਸ ਦੇ ਪੈਰ ਥੱਲੇ ਧਰੇ 5 ਪੈਸੇ ਜਿਹੜੇ ਨੇ ਉਹ ਨੈਣ ਨੂੰ ਅਤੇ ਬਰਵਾਲੀ ਨੂੰ ਲਾਗ ਦਿੱਤਾ ਜਾਂਦਾ ਹੈ। ਰੱਖਣ ਲੇਫ ਤੁਲਾਈਆਂ ਟੰਗਣੇ 'ਤੇ ਮੁੰਡੇ ਪਿੰਡ ਦੇ ਮੰਗਣੇ ਚਾਹੇ ਉਹਨੇ। ਕੁੜੀਆਂ ਵਹੁਟੀ ਨੂੰ ਡੋਲੀਓ ਕੱਢ ਆਂਦਾ, ਤੇਲ ਵਿੱਚ ਦਹਿਲੀਜ਼ ਚੁਆਏ ਉਹਨੇ। ਇਹਨਾਂ ਸ਼ੇਰਾਂ ਵਿੱਚ 2 ਸ਼ਗਨ ਦਾ ਇਜ਼ਹਾਰ ਹੈ, ਜ਼ਿਕਰ ਹੈ। ਪਹਿਲਾ ਇਹ ਹੈ ਕਿ ਵਹੁਟੀ ਦਾ ਜਿਹੜਾ ਦਾਜ ਹੈ ਉਸ ਵਿੱਚੋਂ ਲੇਫ ਅਤੇ ਤੁਲਾਈਆਂ ਉਹ ਇੱਕ ਟੰਗਣੇ ਉੱਤੇ ਤਾਰ ਉੱਤੇ ਟੰਗ ਦਿੱਤੇ ਜਾਂਦੇ ਹਨ। ਇਸ ਸ਼ਗਨ ਦਾ ਮਤਲਬ ਇਹ ਆਈ ਕਿ ਹੋਰ ਪਿੰਡ ਦੇ ਜਿਹੜੇ ਮੁੰਡੇ ਨੇ ਉਹ ਵੀ ਮੰਗੇ ਜਾਣਗੇ। ਜਿਸ ਵੇਲੇ ਕੁੜੀਆਂ ਇਹ ਟੰਗਦੀਆਂ ਲੇਫ ਤੁਲਾਈਆਂ ਅਤੇ ਨਾਲ ਇੱਕ ਮਿਸਰਾ ਗਾਉਂਦੀਆਂ, ਤੇਰੇ ਲੇਫ ਤੁਲਾਈਆਂ ਟੰਗਣੇ ਅਸਾਂ ਹੋਰ ਵੀ ਮੁੰਡੇ ਮੰਗਣੇ। ਦੂਜੀ ਰਸਮ ਇਹ ਹੈ ਕਿ ਜਿਸ ਵੇਲੇ ਕੁੜੀ ਨੂੰ ਡੋਲੀ 'ਚੋਂ ਕੱਢ ਕੇ ਲੈ ਆਉਂਦੇ ਹਨ ਅਤੇ ਘਰ ਦੀ ਦਹਿਲੀਜ਼ ਵਿੱਚ ਤੇਲ ਪਾਉਂਦੇ ਹਨ। ਇਸ ਰਸਮ ਨੂੰ ਆਖਦੇ ਹਨ ਤੇਲ ਚੋਣਾ। ਪਾਣੀ ਵਾਰ ਪੀਤਾ ਸੱਸ ਹੀਰ ਦੀ ਨੇ, ਸ਼ੁਕਰ ਰੱਬ ਦਾ ਮੂੰਹ ਅਲਾਇਓ ਨੇ। ਅੱਗੇ ਰੱਖ ਕੁਰਾਨ ਅਤੇ 5 ਮੋਹਰਾਂ, ਤੁਰਤ ਹੀਰ ਦਾ ਘੁੰਡ ਖੁਲਾਇਓ ਨੇ। ਇਹਨਾਂ ਸ਼ੇਰਾਂ ਵਿੱਚ 2 ਸ਼ਗਨ ਦਾ ਜ਼ਿਕਰ ਹੈ। ਪਹਿਲਾ ਇਹ ਹੈ ਕਿ ਜਦੋਂ ਦੁਲਹਨ ਦਰਵਾਜ਼ੇ 'ਚੋਂ ਦਾਖਲ ਹੁੰਦੀ ਅਤੇ ਸੱਸ ਉਸ ਦੀ ਜਿਹੜੀ ਹੈ ਇੱਕ ਡੋਣਾ ਪਾਣੀ ਦਾ ਭਰ ਕੇ ਲੈ ਆਉਂਦੀ ਅਤੇ ਉਸ ਦੇ ਸਿਰ ਤੋਂ 7 ਦਫਾ ਵਾਰ ਕੇ ਪੀਣਾ ਦੀ ਕੋਸ਼ਿਸ਼ ਕਰਦੀ ਅਤੇ ਦੁਲਹਾ ਉਸ ਕੋਲੋਂ ਖੋਹਣ ਦੀ ਕੋਸ਼ਿਸ਼ ਕਰਦਾ, ਉਹਨੂੰ ਪੀਣ ਨਾ ਦਿੰਦਾ। 7 ਦਫਾ ਇਹ ਰਸਮ ਕਰਦੇ। ਇਸ ਸ਼ਗਨ ਤੋਂ ਬਾਅਦ ਅਗਲਾ ਸ਼ਗਨ ਹੁੰਦਾ ਹੈ ਕਿ ਘੁੰਡ ਖੁਲਾਉਣਾ। ਵਹੁਟੀ ਦੇ ਸਾਹਮਣੇ ਕੁਰਾਨ ਰੱਖਿਆ ਹੁੰਦਾ ਅਤੇ ਕੁਰਾਨ ਵਿੱਚ 5 ਮੋਹਰਾਂ ਤੋਂ ਮੁਰਾਦ 5 ਸਿੱਕੇ, ਥੋੜ੍ਹੇ ਜਿਹੇ ਪੈਸੇ ਉਸ ਵਿੱਚ ਕੁਰਾਨ ਵਿੱਚ ਰੱਖ ਕੇ ਅਤੇ ਉਹਦੇ ਸਾਹਮਣੇ ਰੱਖ ਕੇ ਉਸ ਦਾ ਘੁੰਡ ਖੁਲਾਇਆ ਜਾਂਦਾ। ਇਸ ਸ਼ਗਨ ਦਾ ਇਹ ਮਤਲਬ ਹੈ ਕਿ ਪਹਿਲੀ ਵਾਰੀ ਦੁਲਹਨ ਦੀ ਨਜ਼ਰ ਦੌਲਤ ਅਤੇ ਪਾਕ ਕਿਤਾਬ ਉੱਤੇ ਪਵੇ। ਇਸ ਰਸਮ ਨੂੰ ਘੁੰਡ ਖੁਲਾਉਣਾ ਆਖਦੇ ਹਨ। ਕੁੜੀਆਂ ਵਹੁਟੀ ਨੂੰ ਕੜੇ 'ਤੇ ਲੈ ਆਂਦਾ, ਸ਼ਾਨ ਹੀਰ ਦਾ ਬਹੁਤ ਵਧਾਇਓ ਨੇ। ਫਿਰ ਗੋਤ ਕਨਾਲੇ ਦਾ ਆਰ ਹੋਇਆ, ਤੁਰਤ ਚੂਰਮਾ ਕੁੱਟ ਬਣਾਇਓ ਨੇ। ਇਸ ਸ਼ੇਰ ਵਿੱਚ ਵੀ ਸ਼ਗਨ ਦਾ ਜ਼ਿਕਰ ਹੈ ਕਿ ਇਸ ਵਿੱਚ ਗੋਤ ਤਬਦੀਲ ਹੋਣ ਦਾ ਇੱਕ ਸ਼ਗਨ ਹੁੰਦਾ ਹੈ। ਵਹੁਟੀ ਜਿਹੜੀ ਹੈ ਉਹ ਚੂੰਕਿ ਪਹਿਲੇ ਕਿਸੇ ਹੋਰੀ ਗੋਤ ਵਿੱਚ ਹੁੰਦੀ ਹੈ, ਆਪਣੇ ਮਾਂ ਪਿਆਂ ਦੀ ਗੋਤ ਵਿੱਚ, ਹੁਣ ਉਹ ਇੱਕ ਹੋਰ ਖਾਨਦਾਨ ਨਾਲ ਜੁੜ ਗਈ ਹੈ। ਇਸ ਮੌਕੇ ਉੱਤੇ ਚੂਰਮਾ ਕੁੱਟ ਕੇ ਅਤੇ ਸਹੇਲੀਆਂ ਸਾਰੀਆਂ ਰਲ ਕੇ ਖਾਂਦੀਆਂ ਹਨ। ਇਸ ਨੂੰ ਆਖਦੇ ਹਨ ਗੋਤ ਕੁਨਾਲਾ। ਵਿੱਚ ਗੱਤ ਪਰਾਤ ਦੇ ਘਿਓ ਖਿਚੜੀ, ਅੱਗੇ ਹੀਰ ਦੇ ਆਣ ਧਰਾਇਓ ਨੇ। ਖਿਚੜੀ ਚੂਰੀ ਦੀਆਂ ਬੁਰਕੀਆਂ 7 ਦੇ ਕੇ, ਦੇਵਰ ਹੀਰ ਦੀ ਗੋਦ ਬਹਾਇਓ ਨੇ। ਇਹ ਵੀ ਸ਼ਗਨ ਹਨ ਕਿ ਇੱਕ ਪਰਾਤ ਵਿੱਚ ਘਿਓ ਦੀ ਖਿਚੜੀ ਬਣਾ ਕੇ, ਘਿਓ ਨਾਲ ਖਿਚੜੀ ਬਣਾ ਕੇ ਉਹ ਦੁਲਹਨ ਦੇ ਅੱਗੇ ਰੱਖਦੇ ਹਨ ਅਤੇ 7 ਬੁਰਕੀਆਂ ਉਸ ਨੂੰ ਖਵਾ ਕੇ, ਖਵਾਉਣੇ ਤੋਂ ਬਾਅਦ ਵਹੁਟੀ ਦੇ ਦੇਵਰ ਨੂੰ ਉਹਦੀ ਗੋਦ ਵਿੱਚ ਬਿਠਾਇਆ ਜਾਂਦਾ ਹੈ। 5 ਮੋਹਰਾਂ ਵੀ ਹੀਰ ਦੇ ਹੱਥ ਦੇ ਕੇ, ਸਹਿਤੀ ਨਾਲ ਗਲੇ ਮਿਲਾਇਓ ਨੇ। ਹੱਸੀ ਸੱਸ ਤੇ ਸਹਿਤੀ ਨਨਾਣ ਦੋਵੇਂ, ਨਾਲੇ ਦਾਈ ਨੂੰ ਸ਼ਗਨ ਦਿਵਾਇਓ ਨੇ। ਇਸ ਵਿੱਚ ਸ਼ਗਨ ਵਿੱਚ ਇਹ ਹੈ ਕਿ ਸਹਿਤੀ ਜਿਹੜੀ ਹੈ ਉਹ ਹੀਰ ਦੀ ਨਨਾਣ ਆਈ ਅਤੇ ਪਹਿਲੀ ਵਾਰੀ ਜਿਸ ਵੇਲੇ ਨਨਾਣ ਅਤੇ ਭਰਜਾਈ ਮਿਲਦੀਆਂ ਹਨ, ਇਸ ਮੌਕੇ ਉੱਤੇ ਦੁਲਹਨ ਨੂੰ ਕੁਝ ਨਾ ਕੁਝ ਪੈਸੇ ਦਿੱਤੇ ਜਾਂਦੇ ਹਨ। 5 ਮੋਹਰਾਂ 5 ਸਿੱਕੇ ਹੀਰ ਨੂੰ ਦੇ ਕੇ ਅਤੇ ਉਸ ਨੂੰ ਉਸ ਦੀ ਨਨਾਣ ਨਾਲ ਮਿਲਾਇਆ ਗਿਆ ਅਤੇ ਹੱਸੀ ਸੱਸ ਅਤੇ ਸਹਿਤੀ ਨਨਾਣ ਦੋਵੇਂ, ਨਾਲੇ ਦਾਈ ਨੂੰ ਸ਼ਗਨ
ਸੱਸ ਤੇ ਨਨਾਣ ਹੀਰ ਦੀਆਂ ਦੋਵੇਂ ਖੁਸ਼ ਹੋਈਆਂ। ਹੱਸਣਾ ਤੋਂ ਮੁਰਾਦ ਖੁਸ਼ ਹੋਈਆਂ ਤੇ ਨਾਲੇ ਦਾਈ ਜਿਹੜੀ ਹੈ ਉਸ ਨੂੰ ਸ਼ਗਨ ਦਿਵਾਏ, ਉਹਨੇ ਉਸ ਨੂੰ ਲਾਗ ਦਿੱਤਾ, ਪੈਸੇ ਦਿੱਤੇ। ਮਾਂ ਸੈਦੇ ਦੀ ਕੋਲ ਗਵਾਂਢਣਾ ਨੇ ਝੁਰਮਟ ਆਣ ਮੁਬਾਰਕਾਂ ਪਾਇਓ ਨੇ। ਧਨ ਭਾਗ ਤੇਰੇ ਦਾਜ ਪਲੰਗ ਪੀੜਾ, ਸਣੇ ਵੋਟੜੀ ਵੇਖ ਸਲਾਇਓ ਨੇ। ਆਸੇ ਪਾਸੇ ਦੀਆਂ ਔਰਤਾਂ ਆ ਕੇ ਝੁਰਮਟ ਲਾ ਲਿਆ ਸੈਦੇ ਦੀ ਮਾਂ ਕੋਲ, ਮੁਬਾਰਕਾਂ ਦੇਣ ਲੱਗ ਪਈਆਂ ਤੇ ਇਹ ਆਖਿਆ ਬਈ ਬੜੇ ਬਖਤਾਂ ਵਾਲੀ ਹੈ, ਬੜੀ ਕਿਸਮਤ ਵਾਲੀ ਹੈ, ਦਾਜ ਵੀ ਸੋਹਣਾ ਹੈ, ਪਲੰਗ ਪੀੜੇ ਹਰ ਸ਼ੈ ਸੋਹਣੀ ਹੈ ਤੇ ਕੁੜੀ ਜਿਹੜੀ ਹੈ ਉਹ ਇਸ ਹਰ ਸ਼ੈ ਤੋਂ ਸੋਹਣੀ ਹੈ। ਜਿਹਾ ਪੁੱਤ ਸੀ ਰੱਬ ਨੇ ਨੂੰਹ ਦਿੱਤੀ, ਬੂਆ ਅੱਜੂ ਦਾ ਖੂਬ ਸੁਹਾਇਓ ਨੇ। ਗੱਲਾਂ ਹੀਰ ਦੇ ਚਿੱਤ ਦੀਆਂ ਹੀਰ ਜਾਣੇ, ਤਾਜ਼ਾ ਬਾਗ ਦਾ ਫੁੱਲ ਕੁਰਮਾਇਓ ਨੇ। ਅੱਜੂ ਜਿਹੜਾ ਹੈ ਉਹ ਸੈਦੇ ਦਾ ਪਿਓ ਆਈ ਤੇ ਹੀਰ ਦਾ ਸਹੁਰਾ। ਉੱਥੇ ਜ਼ਨਾਨੀਆਂ ਆਖ ਰਹੀਆਂ ਨੇ ਬਈ ਜਿਹੜਾ ਸੋਹਣਾ ਪੁੱਤਰ ਆਈ, ਰੱਬ ਨੇ ਓਡੀ ਸੋਹਣੀ ਨੂੰਹ ਵੀ ਦਿੱਤੀ ਹੈ, ਸੋਹਣਾ ਅੱਜੂ ਦਾ ਘਰ ਵਸ ਗਿਆ ਹੈ। ਤੇ ਪਰ ਦੂਜੀ ਗੱਲ ਇਹ ਹੈ ਕਿ ਹੀਰ ਦੇ ਚਿੱਤ ਦੀਆਂ ਗੱਲਾਂ ਤੇ ਹੀਰ ਹੀ ਜਾਣਦੀ ਹੈ। ਉੱਥੇ ਤੇ ਇਵੇਂ ਹੀ ਹੈ ਜਿਵੇਂ ਤਾਜ਼ਾ ਬਾਗ ਦਾ ਫੁੱਲ ਕੁਰਮਾ ਗਿਆ ਹੈ, ਦੁੱਖ ਹੀ ਦੁੱਖ ਹੈ। ਲਾਗੀ ਲਾਗਿਆਂ ਦੀ ਕਰਨ ਟਹਿਲ ਖਿਦਮਤ, ਰਾਂਝੇ ਵੱਲ ਧਿਆਨ ਜਾ ਆਇਓ ਨੇ। ਸਿਰੋਂ ਲਾ ਟਮਕ ਬੂਰਾ ਖਸ ਲਿੱਤਾ, ਧੱਕੇ ਮਾਰ ਕੇ ਕੱਢ ਥਰਾਇਓ ਨੇ। ਰਾਂਝਾ ਵੀ ਕਾਮਾ ਬਣ ਕੇ ਹੀਰ ਦੇ ਜੰਝ ਦੇ ਨਾਲ ਟੁਰਦਾ ਗਿਆ, ਸਮਾਨ ਚੁੱਕ ਕੇ ਸਿਰੇ 'ਤੇ ਰੱਖ ਕੇ, ਇੱਕ ਟੋਕਰਾ ਸਿਰੇ 'ਤੇ ਰੱਖ ਕੇ ਉਹ ਵੀ ਵੜ ਗਿਆ। ਪਰ ਜਿਸ ਵੇਲੇ ਖੇੜਿਆਂ ਨੇ ਵੇਖਿਆ ਇਹ ਤੇ ਉਹ ਹੀ ਨੌਕਰ ਹੈ ਜਿਹੜਾ ਹੀਰ ਦੇ ਪਿੱਛੇ ਆਇਆ, ਉਹਨਾਂ ਜਿਸ ਵੇਲੇ ਸਿਆਣ ਲਿਆ, ਉਹਨਾਂ ਉਸ ਕੋਲੋਂ ਟੋਕਰਾ ਵੀ ਲੈ ਲਿਆ, ਉਹਦੀ ਚਾਦਰ ਵੀ ਲਾਹ ਲਈ ਤੇ ਧੱਕੇ ਮਾਰ ਕੇ ਘਰੋਂ ਭਜਾ ਦਿੱਤਾ। ਰਾਂਝਾ ਰੋਂਦੜਾ ਪਿੱਛਾ ਨੂੰ ਰਵਾਂ ਹੋਇਆ, ਵੈਰ ਉਸ ਦੇ ਨਾਲ ਕਮਾਇਓ ਨੇ। ਵੇਖੋ ਇਹ ਵੀ ਕੁਦਰਤਾਂ ਰੱਬ ਦੀਆਂ ਨੇ, ਭੁੱਖਾ ਜਨਤੋਂ ਰੂਹ ਕਢਾਇਓ ਨੇ। ਇਹ ਰੱਬ ਦੀਆਂ ਕੁਦਰਤਾਂ ਨੇ ਕਿ ਜਨਤਾਂ 'ਚ ਭੁੱਖਾ। ਇੱਥੇ ਗੱਲ ਹੁਣ ਆਦਮ ਦੇ ਜੰਨਤ 'ਚੋਂ ਨਿਕਲਣ ਵਾਲੇ ਪਾਸੇ ਟੁਰ ਗਈ। ਅਹਿਲੇ ਜ਼ੌਕ ਤੇ ਅਹਿਲੇ ਦਿਲ ਜਾਣਦੇ ਨੇ ਇਸ ਗੱਲ ਨੂੰ। ਖੇੜੇ ਆਖਦੇ ਫੇਰ ਨਾ ਮਿਲਣ ਦੇਣਾ, ਰਾਂਝਾ ਹੱਦ ਥੀ ਦੂਰ ਪੁਚਾਇਓ ਨੇ। ਵਾਰਿਸ ਸ਼ਾਹ ਕਬੀਲੜਾ ਖੁਸ਼ੀ ਸਾਰਾ, ਰਾਂਝਾ ਹੀਰ ਦਿਲਗੀਰ ਕਰਾਇਓ ਨੇ। ਅੱਜ ਸਾਰਾ ਜ਼ਮਾਨਾ ਖੁਸ਼ ਹੈ, ਸਾਰਾ ਜਹਾਨ ਖੁਸ਼ ਹੈ, ਹੀਰ ਤੇ ਰਾਂਝਾ ਦੋਵੇਂ ਬੜੇ ਦੁਖੀ ਹੋ ਗਏ।